ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੀ, ਕਿਉਂਕਿ ਇੱਥੇ ਇੱਕ ਅਜੀਬ ਵਰਤਾਰਾ ਵਾਪਰ ਰਿਹਾ। ਇੱਥੇ ਧੜਾ-ਧੜ ਜਿਹੜੇ ਵੋਟਰ ਨੇ ਉਹ ਵੱਧ ਰਹੇ ਨੇ। ਵੀ ਇਹ ਬਿਲਕੁਲ ਦਰੁਸਤ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਨਸੰਖਿਆ ਵਧਣ ਦੇ ਹਵਾਲੇ ਨਾਲ VOTING ਵੱਧਦੀ ਹੈ। ਹਾਂਜੀ, ਉਹ ਪੂਰੇ ਪੰਜਾਬ 'ਚ ਫਿਰ ਵੱਧ ਰਹੀ ਹੈ। ਔਰ ਪੂਰੇ ਪੰਜਾਬ ਦੇ ਵਿੱਚ ਵੀ ਇਕੱਲੀ ਜਨਸੰਖਿਆ ਕਰਨੀ ਵੱਧ ਰਹੀ ਹੈ, ਉਹਦੇ ਵਿੱਚ ਪ੍ਰਵਾਸ ਜਿਹੜਾ ਬਾਹਰੋਂ ਹੋ ਰਿਹਾ ਉਹ ਵੀ ਇੱਕ ਪਹਿਲੂ ਹੈ। ਉਹਨੇ ਸਾਡੇ ਕੁਝ ਜਾ ਵੀ ਰਹੇ ਨੇ, ਪਰ ਜਿੰਨੇ ਸਾਡੇ ਜਾ ਰਹੇ ਨੇ ਉਹਦੇ ਮੁਕਾਬਲੇ ਵੱਧ ਰਹੇ ਨੇ। ਬਿਲਕੁਲ ਸਹੀ। ਸੋ ਇਸ ਲਈ ਪੂਰੇ ਪੰਜਾਬ 'ਚ ਵੀ ਮੈਂ ਅੰਕੜੇ ਦੇਖ ਰਿਹਾ ਸੀਗਾ, ਪਿਛਲੇ 13 ਸਾਲਾਂ 'ਚ ਪੰਜਾਬ 'ਚ 20% ਵੋਟ ਵਧੀ ਹੈ ਜੀ। ਪਿਛਲੇ 13 ਸਾਲਾਂ 'ਚ ਪੰਜਾਬ ਦੇ ਅੰਦਰ 20% ਵੋਟ ਵਧੀ ਹੈ, ਪਰ ਕੱਲੇ ਮੋਹਾਲੀ ਜ਼ਿਲ੍ਹੇ 'ਚ 55% ਵੋਟ ਵਧੀ ਹੈ। ਸੋ ਇਹ ਆਪਣੇ ਆਪ 'ਚ ਬਹੁਤ ਵੱਡਾ ਪਾੜਾ ਹੈ। ਮਤਲਬ ਪੰਜਾਬ ਦੇ ਮੁਕਾਬਲੇ ਕੱਲੇ ਮੋਹਾਲੀ ਜ਼ਿਲ੍ਹੇ 'ਚ ਜੇ 35% ਵੱਧ ਵੋਟ ਵੱਧ ਰਹੀ ਹੈ, ਉੱਥੇ 20 ਹੈ ਤੇ ਇੱਥੇ 55, ਤਾਂ ਤੁਸੀਂ ਅੰਦਾਜ਼ਾ ਲਾ ਲਓ। ਹਾਂ, ਜੇਕਰ ਇਹਨੂੰ ਇੱਕ ਹੋਰ ਗੰਭੀਰ ਪਹਿਲੂ ਤੇ ਦੇਖਣਾ ਹੋਵੇ ਕਿ ਮੋਹਾਲੀ ਜ਼ਿਲ੍ਹੇ 'ਚ 3 ਸੀਟਾਂ ਆਉਂਦੀਆਂ ਨੇ MLA ਦੀਆਂ। ਹਾਂਜੀ, ਡੇਰਾਬੱਸੀ ਹੈ, ਖਰੜ ਹੈ ਤੇ ਮੋਹਾਲੀ। ਮਤਲਬ 2012 ਦੇ ਵਿੱਚ ਜਦੋਂ VOTING ਹੁੰਦੀ ਹੈ ਤਾਂ ਲਗਭਗ 3 ਹਲਕਿਆਂ ਦੀਆਂ ਵੋਟਾਂ ਨੇੜੇ ਤੇੜੇ ਰਹਿੰਦੀਆਂ। ਡੇਰਾਬੱਸੀ ਦੀ 1,78,000 ਵੋਟ ਸੀ, ਠੀਕ ਹੈ ਜੀ, ਹੈ ਨਾ, ਤੇ ਇਸੇ ਤਰ੍ਹਾਂ ਮੋਹਾਲੀ ਦੀ 1,77,000 ਵੋਟ ਸੀਗੀ ਤੇ ਖਰੜ ਦੀ ਵੋਟ 1,73,000 ਸੀ। ਹੁਣ ਇਹ 2012 ਦੀ ਗੱਲ ਕਰ ਰਹੇ ਹਾਂ। ਜਦੋਂ ਆਪਾਂ ਅੱਜ ਦੇਖ ਰਹੇ ਹਾਂ ਤਾਂ ਅੱਜ ਇਸ ਵੋਟ ਦੇ ਵਿੱਚ ਡੇਰਾਬੱਸੀ 'ਚ 68% ਵਾਧਾ ਹੋ ਗਿਆ ਤੇ ਖਰੜ 'ਚ 63% ਵਾਧਾ ਹੋ ਗਿਆ ਤੇ ਮੋਹਾਲੀ 'ਚ 32% ਵਾਧਾ ਹੋਇਆ। ਮਤਲਬ ਮੋਹਾਲੀ ਦੀ ਬਾਕੀ ਡੇਰਾਬੱਸੀ ਤੇ ਖਰੜ ਦੇ ਮੁਕਾਬਲੇ ਘੱਟ ਵਧਣ ਕਰਕੇ ਹੀ ਇਹ 55% ਹੈ, ਨਹੀਂ ਤਾਂ ਉਹ 68 ਤੇ 63 ਹੈ, ਪਰ ਤਾਂ ਵੀ 32-20% ਨਾਲੋਂ ਵੱਧ ਹੈ ਪੰਜਾਬ ਦੀ ਐਵਰੇਜ ਨਾਲ। ਸੋ ਇਹ ਸਥਿਤੀ ਦੇ ਉੱਤੇ ਜਦੋਂ ਨਜ਼ਰਸਾਨੀ ਕਰਦੇ ਆ ਤਾਂ ਜਗਤਪੁਰਾ, ਤੁਹਾਨੂੰ ਯਾਦ ਹੋਣਾ ਕਿ ਮੋਹਾਲੀ ਦਾ ਇੱਕ ਪਿੰਡ ਜਗਤਪੁਰਾ ਖੂਬ ਚਰਚਾ 'ਚ ਆ ਗਿਆ ਸੀਗਾ ਕਿ ਜਿੱਥੇ ਮੂਲ ਸਥਾਨਕ ਲੋਕਾਂ ਦੀ ਵੋਟ 750 ਸੀ ਤੇ ਪ੍ਰਵਾਸੀਆਂ ਦੀ ਵੋਟ 6500 ਸੀ। ਉੱਥੇ ਪੰਚਾਇਤੀ ਚੋਣ ਰੋਕਣੀ ਪੈ ਗਈ ਸੀ। ਇਸੇ ਤਰ੍ਹਾਂ ਮੁੱਦੋ ਸੰਗਤੀਆਂ, ਇਸ ਪਿੰਡ ਦਾ ਮਸਲਾ ਆ ਗਿਆ ਸੀਗਾ ਪ੍ਰਵਾਸੀਆਂ ਦਾ ਕਿ ਉੱਥੇ ਵੀ ਟਾਲੀਆਂ ਪਈਆਂ ਚੋਣਾਂ। ਫਿਰ ਇਸੇ ਤਰ੍ਹਾਂ ਜੰਡਪੁਰੇ ਵਾਲਾ ਮਸਲਾ ਆਇਆ ਸੀ, ਉੱਥੇ ਫਿਰ ਪੋਸਟਰ ਲਾਉਣੇ ਪੈ ਗਏ ਸੀ ਕਿ ਰਾਤ ਨੂੰ 10 ਵਜੇ ਤੋਂ ਬਾਹਰ ਨਹੀਂ ਨਿਕਲੋਗੇ, ਕੱਲਾ ਬਰਮੁੰਡਾ ਪਾ ਕੇ ਜਾਂ ਲੰਗੋਟੀ ਜੀ ਲਾ ਕੇ, ਧੋਤੀਆਂ ਜਿਹੀਆਂ ਲਾ ਕੇ ਨਹੀਂ ਫਿਰੋਗੇ, ਪ੍ਰੋਪਰ ਕੱਪੜੇ ਪਾਓਗੇ, ਇਸ ਤਰ੍ਹਾਂ ਦੇ ਪਹਿਲੂ। ਸੋ ਇਹ ਪਿੰਡਾਂ ਦੇ ਵਿੱਚ ਅੱਜ ਸਥਿਤੀ ਕੋਈ ਦੋ ਰਾਏ ਨਹੀਂ ਕਿ ਤੁਸੀਂ ਇਹਨਾਂ ਨੂੰ ਪੰਜਾਬ ਦੇ ਪਿੰਡ ਨਹੀਂ ਕਹਿ ਸਕਦੇ। ਜੀ। ਸੋ ਇਸ ਪ੍ਰਕਿਰਿਆ ਤੇ ਜਦੋਂ ਨਜ਼ਰਸਾਨੀ ਕਰਦੇ ਆ ਤਾਂ ਡੇਰਾਬੱਸੀ ਜਿਹੜਾ ਖੇਤਰ ਉਧਰੋਂ ਹਰਿਆਣਾ ਯੂਪੀ ਵਾਲੇ ਪਾਸਿਓਂ, ਦਿੱਲੀ ਵਾਲੇ ਪਾਸਿਓਂ ਆ ਕੇ ਲੱਗਦਾ ਹੈ, ਇੱਕ ਤਾਂ ਉਹ ਮੋਹਾਲੀ ਦੇ, ਚੰਡੀਗੜ੍ਹ ਦੇ, ਮੋਹਾਲੀ ਦੇ ਤੇ ਖਰੜ ਦੇ ਮੁਕਾਬਲੇ ਸਸਤਾ ਹੈ ਤੇ ਇਸ ਲਈ ਉੱਥੇ ਬਹੁਤ ਜ਼ਿਆਦਾ ਲੋਕ ਆ ਕੇ ਵਸ ਰਹੇ ਨੇ। ਦੂਸਰਾ, ਹਰਿਆਣੇ ਤੋਂ ਜਿੰਨਾ ਇੱਧਰ ਲੋਕ ਆ ਰਹੇ ਨੇ ਉਧਰ ਨੂੰ ਪ੍ਰੈਫਰ ਕਰਦੇ ਨੇ, ਯੂਪੀ ਬਿਹਾਰ ਤੋਂ ਜਿਹੜੇ ਲੋਕ ਆ ਰਹੇ ਨੇ ਉਹ ਉਧਰ ਨੂੰ ਪ੍ਰੈਫਰ ਕਰਦੇ ਨੇ, ਹੈ ਨਾ। ਰਾਜਸਥਾਨ ਵਾਲਾ ਉੱਥੇ ਬੈਲਟ ਆ ਰਹੀ ਆ, ਉੱਪਰ ਵਾਲੀ ਜਿਹੜੀ ਹਿਮਾਚਲ ਵਾਲੀ ਬੈਲਟ ਆ ਉਹ ਉੱਥੇ ਆ ਰਹੀ ਆ। ਸੋ ਇੱਕ ਪਹਿਲੂ ਤਾਂ ਇਹ ਹੈਗਾ। ਜਿਹੜਾ ਖਰੜ ਵਾਲਾ ਏਰੀਆ ਉਹਦੇ ਵਿੱਚ ਪੰਜਾਬ ਤੋਂ ਵੀ ਆ ਰਹੇ ਨੇ ਲੋਕ, ਜਿਹੜੇ ਪੰਜਾਬ ਦੇ ਵਾਸੀ ਨੇ, ਉਹ ਤੋਂ ਬਿਨਾਂ ਮਤਲਬ ਲੇਬਰ ਵੀ ਇੱਥੇ ਵੱਡੀ ਗਿਣਤੀ 'ਚ ਆ ਰਹੀ ਆ ਤੇ ਹੇਠਲਾ ਹਿਮਾਚਲ ਵਾਲੀ ਜਿਹੜੀ ਆ ਉਹ ਵੀ ਵੱਡੀ ਗਿਣਤੀ 'ਚ ਆ ਰਹੇ ਨੇ। ਫਿਰ ਜਿਹੜਾ ਮੋਹਾਲੀ ਹੈ, ਜਿਹੜਾ ਬੰਦਾ ਚੰਡੀਗੜ੍ਹ ਵਸਣਾ ਚਾਹੁੰਦਾ ਹੈ ਉਹ ਨਹੀਂ ਲੈ ਪਾਉਂਦਾ, ਚਾਹੇ ਉਹ ਦਿੱਲੀ ਵਾਲਾ, ਚਾਹੇ ਉਹ ਬੰਬੇ ਵਾਲਾ ਹੈ, ਚਾਹੇ ਉਧਰੋਂ ਭੀੜ ਭੜੱਕੇ ਤੋਂ ਬਚ ਕੇ ਆਉਣਾ ਚਾਹੁੰਦਾ ਹੈ, ਚਾਹੇ ਪੰਜਾਬ ਤੋਂ ਕੋਈ ਬੰਦਾ ਆ ਕੇ ਇੱਥੇ ਰਹਿਣਾ ਚਾਹੁੰਦਾ ਹੈ, ਤਾਂ ਫਿਰ ਉਹ ਮੋਹਾਲੀ ਸ਼ਹਿਰ 'ਚ ਆ ਰਹੇ ਨੇ। ਸੋ ਇਸ ਤਰ੍ਹਾਂ ਇਹ ਵੀ ਇੱਕ ਪਹਿਲੂ ਹੈ। ਦੂਸਰਾ, ਫਿਰ ਇੱਥੇ ਐਜੂਕੇਸ਼ਨ ਦੇ ਸੈਂਟਰ, ਸਿੱਖਿਆ ਦੇ ਸੈਂਟਰ, ਫਿਰ ਉਹ ਜਿਹੜੇ ਜਵਾਕ ਉਰੇ ਪੜ੍ਹਨ ਆਉਂਦੇ ਨੇ ਫਿਰ ਉਰੇ ਦੀ ਆਬੋ ਹਵਾ ਤੋਂ ਪ੍ਰਭਾਵਿਤ ਵੀ ਹੁੰਦੇ ਨੇ ਤੇ ਉਰੇ ਹੁਣ ਕਾਲ ਸੈਂਟਰ ਧੜਾ ਨੇ। ਸੋ ਉਹ ਕਾਲ ਸੈਂਟਰਾਂ 'ਚ ਜਦੋਂ ਉਹਨਾਂ ਦੀ ਰੁਜ਼ਗਾਰ ਦੇ ਕੰਮ ਖੁੱਲਦੇ ਨੇ ਫਿਰ ਉਹ ਰਹਿਣ ਦੇ ਠਿਕਾਣੇ ਵੀ ਉਰੇ ਬਣਦੇ ਨੇ। ਸੋ ਇਸ ਤਰ੍ਹਾਂ ਮਤਲਬ ਕਿ ਇਹ ਇਲਾਕਾ ਪੂਰਾ ਮੋਹਾਲੀ ਜ਼ਿਲ੍ਹਾ ਪੰਜਾਬ ਦੇ ਮੁਕਾਬਲੇ ਵੱਖਰੀ ਤਰ੍ਹਾਂ ਦਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦਾ ਇੱਕ ਨਵਾਂ ਦ੍ਰਿਸ਼ ਹੈ। ਸੋ ਜੋ ਦ੍ਰਿਸ਼ ਮੋਹਾਲੀ ਦਾ ਅਗਲੇ 8-10 ਸਾਲ 'ਚ ਸਮੁੱਚੇ ਪੰਜਾਬ ਦਾ ਬਿਲਕੁਲ ਸਹੀ ਹੈ ਜੀ, ਬਿਲਕੁਲ।